लोग कहते हैं भी भाई हरेक घर ही खड़ जाते हैं, पैसा इकट्ठा करना होंगे, पैसा इकट्ठा करके पासे बह जाते हैं। पायलट बनना मान ला आ बच्चा है, मैं ਇਹਦੇ ਜੇ ਇੱਕ ਸੁਪਨਾ ਹੋਵੇ ਕਿ ਮੈਂ ਪਾਇਲਟ ਬਣਨਾ, ਕੀ ਏਜੰਡਾ ਹੈ ਸਰਕਾਰ ਕੋਲੇ ਨਹੀਂ ਹੈ। ਇਹ ਜਦੋਂ 12 ਪੜੂਗੀ ਕੁੜੀ, ਜਦੋਂ ਘਰਦਿਆਂ ਕੋਲੇ ਪੈਸੇ ਮੁੱਕੇ ਉਹਨਾਂ ਨੇ ਕਹਿਣਾ ਪੁੱਤ ਹੁਣ ਨਹੀਂ ਆਪਣੇ ਕੋਲੇ, ਹੁਣ ਤੈਨੂੰ ਕੰਮ ਕਰਨਾ ਪੈਣਾ। ਮੈਂ ਆਪਦਾ ਹੁਨਰ ਦਿਖਾਉਣ ਵਾਸਤੇ ਸਟੱਡੀ ਲੋਨ ਮਿਲਣ, ਉਹ ਵੀ ਬਿਨਾਂ ਕਿਸੇ ਗਰੰਟਰ ਤੋਂ। ਹੁਣ ਯਾਰ ਮੇਰੀ ਗੱਲ ਦੱਸੋ, ਜਿਹਦੇ ਕੋਲੇ ਕੋਈ ਜ਼ਮੀਨ ਨਹੀਂ ਰੱਖਣ ਨੂੰ, ਜਿਹਦੇ ਕੋਲੇ ਘਰ ਨਹੀਂ ਹੈ ਨਾ, ਸ਼ਹਿਰੀ ਪ੍ਰਾਪਰਟੀ ਨਹੀਂ, ਉਹਨੂੰ ਤਾਂ ਕੋਈ ਥੜੀ ਤੇ ਨਹੀਂ ਚੜ੍ਹਨ ਦਿੰਦਾ। ਸਰਪੰਚੀਆਂ ਰੱਦ ਕਰਾ ਦੀਆਂ, ਇਹੋ ਜਿਹੇ ਤਾਂ ਐਮਐਲਏ ਹੈ, ਮਤਲਬ ਕਿ ਇਹ ਗੁੰਡੇ ਆ ਯਾਰ ਅਸਲ ਦੇ ਵਿੱਚ। ਜੇ ਮੋਟੇ ਤੌਰ ਤੇ ਕਿਹਾ ਜਾਵੇ, ਭਗਵੰਤ ਸਿੰਘ ਮਾਨ ਆ ਰਹੇ ਆ, ਉਹ ਕਰ ਰਿਹਾ ਇਕੱਠ, ਕਿਸੇ ਘਰੇ ਘਰ ਇਕੱਠ ਕਰ ਰਿਹਾ। ਉਹ ਮੰਡੀਆਂ 'ਚ ਜਾਣ ਨਾ ਦੱਸਣ ਲੋਕ ਉਹਨਾਂ ਨੂੰ, ਪਾਸੇ ਮਲਕ ਭਾਗੋ ਵਾਲੇ ਆ ਤੇ ਇੱਕ ਪਾਸੇ ਭਾਈ ਲਾਲੋ ਵਾਲੇ। ਠੀਕ ਹੈ, ਇਹ ਤਾਂ ਤਿੰਨੇ ਸਰਮਾਏਦਾਰ ਆ, ਤਿੰਨਾਂ ਨੇ ਰਾਜਨੀਤੀ ਖੇਡੀ ਆ, ਤਿੰਨਾਂ ਨੇ ਨਜ਼ਾਰੇ ਲਿਆ, ਤਿੰਨਾਂ ਕੋਲੇ ਫੋਰਚੂਨਰਾਂ ਤੇ ਰੇਂਜ ਰੋਵਰ ਗੱਡੀਆਂ ਤੇ ਤਕੜੇ ਆ। ਜਦੋਂ ਲੰਘਦੇ ਆ ਤਾਂ ਬਾਪੂ ਵਰਗੇ ਤੇ ਤਾਂ ਨਹੀਂ ਪੈਂਦੇ ਵੀ ਅੱਧਾ ਕਿਲੋ ਰੇਤਾ ਮੂੰਹ ਤੇ ਪਾ ਜਾਂਦਾ, ਤਾਂ ਮੈਂ ਬੋਲਦਾ ਸੀ ਤਾਂ ਆ ਗਏ ਤੇ ਛੱਡ ਨਹੀਂ ਦਿੱਤਾ ਵੀ 20 ਦਿਨ ਕਿਉਂ ਬਾਪੂ ਇੰਨਾ ਕੁਝ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ USA ਤੇ ਪੰਜਾਬੀ TV USA ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਚੱਲ ਰਹੀਆਂ ਨੇ ਅਤੇ ਅਸੀਂ ਇਸ ਸਮੇਂ ਮੌਜੂਦ ਹਾਂ ਗਿੱਦੜਬਾਹਾ ਹਲਕੇ ਦੇ ਵਿੱਚ। ਸਾਰੇ ਆਪਣੇ ਆਪਣੇ ਵੱਲੋਂ ਜ਼ੋਰ ਪੂਰਾ ਲਾ ਰਹੇ ਨੇ, ਜਿੱਥੇ ਕਿਹਾ ਜਾ ਰਿਹਾ ਹੈ ਕਿ ਇਹ ਹੈਗੀ ਹੈ ਸਭ ਤੋਂ ਹੌਟ ਸੀਟ ਪੰਜਾਬ ਦੀ। ਹੌਟ ਸੀਟ ਹੋਣ ਦੇ ਨਾਲ ਨਾਲ ਹਰੇਕ ਕਿਸੇ ਨੂੰ ਅਧਿਕਾਰ ਹੈ ਚੋਣ ਲੜਨ ਦਾ ਵੀ ਤੇ ਵੋਟ ਪਾਉਣ ਦਾ ਵੀ। ਇਸੇ ਕਰਕੇ ਸਾਰੇ ਚੋਣ ਲੜ ਰਹੇ ਨੇ ਤੇ ਨਾਲ ਦੀ ਨਾਲ ਸਾਡੇ ਨਾਲ ਬਾਈ ਗੁਰਪ੍ਰੀਤ ਕੋਟਲੀ ਹੋਣੀ ਮੌਜੂਦ ਨੇ। ਗੰਨਾ ਕਿਸਾਨ ਦੇ ਬੈਨਰ ਦੇ ਹੇਠ ਚੋਣ ਲੜਨਗੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹਨਾਂ ਦੇ ਕੋਲ ਕਿਹੜਾ ਏਜੰਡਾ ਹੈ, ਕਿਹੜੀ ਗੱਲਬਾਤ ਹੈ ਜਿਹਦੇ ਤਹਿਤ ਲੋਕ ਉਹਨਾਂ ਨੂੰ ਵੋਟ ਪਾਉਣ ਤੇ ਉਹਨਾਂ ਨੂੰ ਵਿਧਾਨ ਸਭਾ 'ਚ ਬਿਠਾਉਣ। ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ। ਸੋ ਤੁਸੀਂ ਪ੍ਰਚਾਰ ਕਰ ਰਹੇ ਹੋ, ਮੈਂ ਦੇਖ ਰਿਹਾ ਸੀ, ਸੁਣ ਰਿਹਾ ਸੀ ਤੁਹਾਡੀਆਂ ਗੱਲਾਂ। ਕਹਿੰਦੇ ਢੱਠਿਆਂ ਦੇ ਵਿੱਚ ਬੰਨ੍ਹ ਦਿੱਤਾ ਇੱਕ ਛੋਟਾ ਜਿਹਾ ਕੱਟੂ, ਤੇ ਕੀ ਲੱਗਦਾ ਫਿਰ ਤੁਹਾਨੂੰ? ਇਹ ਦੱਸੋ ਪਹਿਲਾਂ ਵੀ ਹੁੰਗਾਰਾ ਕਿਹੋ ਜਿਹਾ? ਹੰਗਾਰਾ ਤਾਂ ਇਹ ਆ ਵੀ ਸਾਡੇ ਜਿੰਨੇ ਵੀ ਸਾਡੇ ਬਜ਼ੁਰਗ ਬੈਠੇ ਨੇ ਜਾਂ ਜਿੰਨੇ ਵੀ ਸਾਡੇ ਇਕੱਠਾਂ ਦੇ ਵਿੱਚ ਲੋਕ ਆਉਂਦੇ ਨੇ, ਉਹ ਆਪਣੇ ਆਪ ਆਉਂਦੇ ਨੇ। ਕਾਰਨ ਇਹ ਨਹੀਂਗਾ ਵੀ ਕੋਈ ਸਾਡੇ ਮੂਹਰੇ ਕੀ ਕੇਡਰ ਹੈ ਨਾ, ਜਾਂ ਉਹਨਾਂ ਨੂੰ ਕੋਈ ਲਾਲਚ ਦੇ ਕੇ ਲਿਆਉਂਦੇ ਆ। ਲੋਕਾਂ ਦੇ ਵਿੱਚ ਅਸੀਂ ਗੱਲ ਰੱਖ ਰਹੇ ਹਾਂ। ਤੇ ਸਾਡੇ ਗਿੱਦੜਬਾਹਾ ਹਲਕੇ ਦੇ ਵਿੱਚ ਕੋਈ ਹਸਪਤਾਲ ਨਹੀਂਗਾ, ਠੀਕ ਹੈ। ਇੱਕ ਵਾਰੀ ਵੜਿੰਗ ਸਾਹਿਬ ਕਹਿੰਦੇ ਪਤਾ ਨਹੀਂ ਅਸੀਂ ਪਹਿਲੇ ਨੰਬਰ ਦਾ ਹਸਪਤਾਲ ਬਣਾਇਆ ਸੀਗਾ ਵੀ BJP ਸਰਕਾਰ ਵੇਲੇ, ਪਤਾ ਨਹੀਂ ਕੀ ਹੈ। ਪੂਰੇ ਗਿੱਦੜਬਾਹਾ ਦਾ ਮਾਇਨਾ ਕਰ ਲਓ, ਕਿਸੇ ਨੇ ਪਥਰੀ ਦਾ ਆਪਰੇਸ਼ਨ ਤੱਕ ਵੀ ਜੇ ਕਿਸੇ ਨੇ ਕਰਾਇਆ ਹੋਵੇ ਤਾਂ ਮੈਂ ਦੇਣਦਾਰ ਹਾਂ। ਨਾ ਕਿਸੇ ਨੇ ਹਾਰਟ ਦਾ ਆਪਰੇਸ਼ਨ ਕਰਾਇਆ, ਕਿਸੇ ਨੇ ਨਾ ਕਿਸੇ ਨੇ ਆਪਾਂ ਅੱਗੇ ਸਿਰ ਦਾ, ਕਿਸੇ ਵੀ ਚੀਜ਼ ਦਾ, ਹੈ ਨਾ। ਸੋ ਸਾਰੇ ਹਸਪਤਾਲਾਂ ਦਾ ਬੁਰਾ ਹਾਲ ਹੈ। ਨਾ ਤਾਂ ਕਿਸੇ ਨੂੰ ਸੇਧ ਦਿੱਤੀ ਇਹਨਾਂ ਨੇ, ਨਾ ਹੁਣ ਵਾਲੀ ਸਰਕਾਰ ਨੇ, ਨਾ ਪਿਛਲੀ ਨੇ। ਨਾ ਸਾਡੇ ਗਿੱਦੜਬਾਹਾ ਹਲਕੇ ਦੇ ਵਿੱਚ ਕੋਈ ਵੱਡਾ ਸਟੇਡੀਅਮ ਆ, ਨਾ ਹੀ ਸਾਡੇ ਪਿੰਡਾਂ ਦੇ ਵਿੱਚ ਸਟੇਡੀਅਮ ਬਣਾਇਆ ਇਹਨਾਂ ਨੇ। ਨਾ ਕੋਈ ਜਿਮ ਵਗੈਰਾ ਦਿੱਤੇ ਆ ਜਿੱਥੇ ਕਰਕੇ ਲੋਕ ਜਿਹੜੇ ਹੈਗੇ ਬੱਚੇ ਸਾਡੇ ਉਹ ਪੜ੍ਹ ਸਕਣ ਜਾਂ ਨਸ਼ਿਆਂ ਤੋਂ ਦੂਰ ਰਹਿ ਸਕਣ। ਰੁਜ਼ਗਾਰ ਦਾ ਕੋਈ ਪ੍ਰਬੰਧ ਨਹੀਂਗਾ ਗਿੱਦੜਬਾਹਾ ਦੇ ਵਿੱਚ। ਜਿਹੜੀ ਇਸ ਵਕਤ ਲਗਭਗ ਮੈਂ ਕਹਿਣਾ ਜਿਹੜਾ ਯੂਥ ਆ ਉਹ 'ਚ 80-85% ਯੂਥ ਪੜ੍ਹਿਆ ਹੋਇਆ। 12 ਤਾਂ ਗਰੀਬਾਂ ਆਪਾਂ ਕਹੀਏ ਜਿਹੜੇ ਭਰਾ ਨੇ ਸਾਡੇ, ਮਜ਼ਦੂਰ ਭਰਾ ਨੇ ਸਾਡੇ, ਜਿਹੜੇ ਉਹਨਾਂ ਨੇ ਆਪਦੇ ਬੱਚਿਆਂ ਨੂੰ ਆਪਦੇ ਢਿੱਡ ਪੇਟ ਬੰਨ੍ਹ ਕੇ ਪੜ੍ਹਾਏ ਆ। ਕਿਸੇ ਨੂੰ BA BCom ਵੀ MBA ਤੱਕ ਵੀ ਕਰਾਏ ਆ। ਸਾਰੇ ਲੋਕ ਬੇਰੁਜ਼ਗਾਰ। ਉਸ ਤੋਂ ਬਾਅਦ ਪਤਾ ਹੀ ਨਹੀਂ ਉਹ ਆਪਦੇ ਪਿਓ ਨਾਲ, ਆਪਦੇ ਜਿਹੜਾ ਹੈਗਾ ਚਾਚੇ ਨਾਲ ਦੁਬਾਰਾ ਦਿਹਾੜੀ ਤੇ ਜਾਣਾ ਪੈਂਦਾ ਜਦੋਂ ਪੜ੍ਹੇ ਲਿਖੇ ਨੂੰ। ਤਾਂ ਉਹ ਗੁਰਬਤ ਦੀ ਇਹ ਨਿਸ਼ਾਨੀ ਹੈ। ਤੁਸੀਂ ਦੇਖ ਲਓ ਵੀ ਇੱਥੇ ਜਿਹੜਾ ਹੈਗਾ ਸਾਡੇ ਵੜਿੰਗ ਸਾਹਿਬ MLA ਨੇ, ਉਹਨੂੰ ਪਰਿਵਾਰ ਦਾ ਉਹਨਾਂ ਨੂੰ ਇੰਨਾ ਫਿਕਰ ਆ ਵੀ ਆਪ ਬਣ ਗਿਆ ਤੇ ਉਸ ਤੋਂ ਬਾਅਦ ਕਹਿੰਦੇ ਮੇਰੇ ਘਰ ਵਾਲੀ ਨੂੰ ਜਿਤਾਓ। ਤੇ ਸਾਡੇ ਬਾਪੂਆਂ ਦੀਆਂ ਜਿਹੜਾ ਹੈਗਾ ਮਾਵਾਂ, ਮੰਨ ਲਾ ਮੇਰੀਆਂ ਮਾਵਾਂ, ਇਹਨਾਂ ਦੀਆਂ ਘਰਾਂ ਵਾਲੀਆਂ, ਇਹਨਾਂ ਨੂੰ ਪੁੱਛੋ ਵਿਚਾਰੀਆਂ ਵੀ ਉਹ ਪਹਿਲਾਂ ਗੋਹਾ ਸਿੱਟਦੀਆਂ ਮਰ ਗਈਆਂ ਸਾਰੀ ਉਮਰ, ਹੈ ਨਾ। ਮਤਲਬ ਕੀ ਆ, ਇਹਨਾਂ ਨੂੰ ਤਾਂ ਉਹਦੇ ਪਰਿਵਾਰਾਂ ਦਾ ਵੀ ਫਿਕਰ ਹੈ, ਪਰ ਸਾਡੇ ਪਰਿਵਾਰਾਂ ਦਾ ਫਿਕਰ ਕਿਸੇ ਨੇ ਨਹੀਂ ਕੀਤਾ। ਠੀਕ ਆ, ਕੋਈ ਇਹਨਾਂ ਕੋਲੇ ਏਜੰਡਾ ਨਹੀਂ। ਮੈਂ ਤਾਂ ਚਾਹਣਾ, ਦੇਖੋ ਸਭ ਤੋਂ ਵੱਡੀ ਗੱਲ ਤੁਹਾਡੇ ਚੈਨਲ ਦੇ ਥਰੂ ਕਹਿਣਾ ਚਾਹਣਾ ਕਿ ਜਿਸ ਤਰ੍ਹਾਂ ਦਾ ਗਿੱਦੜਬਾਹਾ ਦੇ ਵਿੱਚ ਮਾਹੌਲ ਹੈ, ਮੈਂ ਇੱਕ ਏਜੰਡੇ ਦੇ ਥਰੂ ਚੱਲਿਆ ਕਿ ਸਾਡੇ ਜਿੰਨੇ ਮਜ਼ਦੂਰ ਭਰਾ ਨੇ, ਚਾਹੇ ਕਿਸਾਨ ਭਰਾ ਨੇ, ਜਿਹੜੇ ਛੋਟੇ ਜ਼ਿਮੀਂਦਾਰ ਨੇ, ਜਿਨ੍ਹਾਂ ਕੋਲੇ ਬੇਜ਼ਮੀਨ ਆ, ਉਹਨਾਂ ਨੂੰ ਲੋਨ ਦਿੱਤੇ ਜਾਣ ਸਰਕਾਰ ਵੱਲੋਂ ਬਿਨਾਂ ਵਿਆਜ ਤੋਂ ਲੰਮੇ ਸਮੇਂ ਵਾਸਤੇ, ਤਾਂ ਕਿ ਉਹ ਆਪਦਾ ਕੰਮ ਚਲਾ ਸਕਣ। ਜੇ ਕਿਸੇ ਬੱਚੇ ਨੇ ਪੜ੍ਹਨਾ, ਮੰਨ ਲਓ ਮੈਂ ਕਹਿਣਾ ਵੀ ਕੱਲ ਨੂੰ ਬੱਚੇ ਨੇ ਪਾਇਲਟ ਬਣਨਾ, ਮੰਨ ਲਾ ਆ ਬੱਚਾ ਹੈ, ਮੈਂ ਇਹਦੇ ਜੇ ਇੱਕ ਸੁਪਨਾ ਹੋਵੇ ਕਿ ਮੈਂ ਪਾਇਲਟ ਬਣਨਾ, ਕੀ ਏਜੰਡਾ ਹੈ ਸਰਕਾਰ ਕੋਲੇ ਨਹੀਂ ਹੈ। ਇਹ ਜਦੋਂ 12 ਪੜੂਗੀ ਕੁੜੀ, ਜਦੋਂ ਘਰਦਿਆਂ ਕੋਲੇ ਪੈਸੇ ਮੁੱਕੇ ਉਹਨਾਂ ਨੇ ਕਹਿਣਾ ਪੁੱਤ ਹੁਣ ਨਹੀਂ ਆਪਣੇ ਕੋਲੇ, ਹੁਣ ਤੈਨੂੰ ਕੰਮ ਕਰਨਾ ਪੈਣਾ। ਮੈਂ ਚਾਹੁੰਦਾ ਇਹਨਾਂ ਦੇ ਖਾਬ ਨਾ ਮਰਨ। ਮੈਂ ਚਾਹੁੰਦਾ ਕਿ ਸਰਕਾਰਾਂ ਇੱਦਾਂ, ਮੈਂ ਜੇ ਵਿਧਾਨ ਸਭਾ ਜਾਊਂਗਾ ਤਾਂ ਮੈਂ ਸਰਕਾਰ ਤੇ ਇਹੀ ਪ੍ਰੈਸ਼ਰ ਪਾਊਂਗਾ ਕਿ ਬੱਚਿਆਂ ਨੂੰ ਆਪਦਾ ਹੁਨਰ ਦਿਖਾਉਣ ਵਾਸਤੇ ਸਟੱਡੀ ਲੋਨ ਮਿਲਣ, ਉਹ ਵੀ ਬਿਨਾਂ ਕਿਸੇ ਗਰੰਟਰ ਤੋਂ। ਹੁਣ ਯਾਰ ਮੇਰੀ ਗੱਲ ਦੱਸੋ, ਜਿਹਦੇ ਕੋਲੇ ਕੋਈ ਜ਼ਮੀਨ ਨਹੀਂ ਰੱਖਣ ਨੂੰ, ਜਿਹਦੇ ਕੋਲੇ ਘਰ ਨਹੀਂ ਹੈ ਨਾ, ਸ਼ਹਿਰੀ ਪ੍ਰਾਪਰਟੀ ਨਹੀਂ, ਉਹਨੂੰ ਤਾਂ ਕੋਈ ਥੜੀ ਤੇ ਨਹੀਂ ਚੜ੍ਹਨ ਦਿੰਦਾ। ਇੰਨੇ ਮਹਿੰਗੇ ਲੋਨ ਤੁਸੀਂ ਮੰਨੋਗੇ ਕਿ ਸਾਡੇ ਜਿਹੜੇ ਪੇਂਡੂ ਤਬਕੇ ਦੇ ਵਿੱਚ 5-5 ਦੇ ਵਿਆਜ ਤੇ 10-10 ਦੇ ਵਿਆਜ ਤੇ ਫਾਈਨਾਂਸਰ ਆਉਂਦੇ ਨੇ, ਉਹ ਸਾਡੀਆਂ ਭੈਣਾਂ ਨੂੰ 10-10 ਦਾ ਗਰੁੱਪ ਬਣਾ ਕੇ ਲੋਨ ਦੇ ਦਿੰਦੇ ਨੇ।
ਬਾਅਦ ਦੇ ਵਿੱਚ ਵਿਚਾਰੀਆਂ ਤੋਂ ਭਰੇ ਨਹੀਂ ਜਾਂਦੇ ਤੇ ਫਿਰ ਉਹ ਕਿਤੇ ਸਿਲੰਡਰ ਵੇਚਦੀਆਂ, ਕਿਤੇ ਕਾਟੇ ਵੇਚਦੀਆਂ। ਬਹੁਤ ਔਖਾ ਕੰਮ ਹੈ। ਮੈਂ ਚਾਹੁੰਦਾ ਕਿ ਇਹਨਾਂ ਬੱਚਿਆਂ ਦਾ ਜਿਹੜਾ ਹੈਗਾ ਭਵਿੱਖ ਨਾ ਮਰੇ, ਇਹਨਾਂ ਵਾਸਤੇ ਮੈਂ ਲੜ ਰਿਹਾ ਵੀ ਇੱਕ ਤਾਂ ਉਹ ਚੀਜ਼ ਆ। ਦੂਜੀ ਗੱਲ ਹੈ, ਇੱਥੇ ਨਾ ਗਿੱਦੜਬਾਹਾ ਦੇ ਵਿੱਚ ਕੋਈ ਇਹਨਾਂ ਨੇ ਯੂਨੀਵਰਸਿਟੀ ਬਣਾਈ, ਨਾ ਕੋਈ ਸਪੋਰਟਸ ਵਾਲਾ ਕੋਈ ਵੀ ਚੀਜ਼ ਬਣਾਈ। ਤੁਸੀਂ ਦੱਸੋ ਗਿੱਦੜਬਾਹਾ ਦੇ ਵਿੱਚ ਕਿੰਨੇ ਕੁ ਸਪੋਰਟਸ ਦੇ ਖਿਡਾਰੀ ਪੈਦਾ ਹੋਏ? ਕਿਉਂ ਨਹੀਂ ਹੋਏ? ਕਾਰਨ ਆ ਕਿਉਂਕਿ ਕੋਈ ਸਕੂਲ ਜਿਹੜਾ ਹੈਗਾ ਇਹਨਾਂ ਨੇ ਕੋਈ ਵਧੀਆ ਸਕੂਲ ਵਗੈਰਾ ਹੀ ਨਹੀਂ ਬਣਾਏ। ਸੋ ਸਾਡਾ ਕੰਮ ਆ ਲੋਕਾਂ ਦੇ ਵਿੱਚ ਮੁੱਦੇ ਲੈ ਕੇ ਜਾਣੇ, ਬਾਕੀ ਲੋਕਾਂ ਨੇ ਸੋਚਣਾ ਵੀ ਕੀ ਸੋਚਣਾ ਕਰ ਜੀ। ਸੋ ਜਿੱਦਾਂ ਤੁਸੀਂ ਗੱਲ ਕੀਤੀ ਹੈ ਤੇ ਇੱਕ ਪਾਸੇ ਤਾਂ ਡੈਂਪੀ ਢਿੱਲੋਂ ਹੈ ਜਿਹਦੀ ਤੁਸੀਂ ਵੀ ਜ਼ਿਕਰ ਕੀਤਾ 600 ਬੱਸਾਂ, ਅਸੀਂ ਪੁਸ਼ਟੀ ਨਹੀਂ ਕਰਦੇ, ਹੁਣ ਵੱਧ ਹੋ ਸਕਦੀਆਂ ਘੱਟ ਹੋ ਸਕਦੀਆਂ। ਦੂਸਰੇ ਪਾਸੇ ਰਾਜਾ ਵੜਿੰਗ ਹੈ, ਪੰਜਾਬ ਕਾਂਗਰਸ ਦਾ ਪ੍ਰਧਾਨ ਹੈ। ਤੀਜੇ ਬੰਨੇ ਉਹ ਵਿਅਕਤੀ ਹੈ ਜਿਹੜਾ ਸਿੱਧਾ ਕੇਂਦਰ ਨਾਲ ਲਿੰਕ ਰੱਖਦਾ। ਥੋੜੇ ਦਿਨ ਪਹਿਲਾਂ ਤਾਂ ਚੋਣ ਜ਼ਾਬਤੇ ਦੀ ਉਲੰਘਣਾ ਵੀ ਕਰਤੀ ਉਹਨਾਂ ਨੇ, ਪੋਸਟ ਪਾਤੀ ਚੱਕ ਕੇ ਵੀ ਕਹਿੰਦੇ ਭਾਈ ਮੈਂ ਲਿਆ ਰਿਹਾ ਆ ਸਾਰਾ ਕੁਝ, ਭਾਜਪਾ ਵਾਲੇ ਮਨਪ੍ਰੀਤ ਬਾਦਲ ਹੋਣੀ। ਇਹ ਸਾਰੇ ਬੰਦੇ ਤਾਂ ਉਹ ਨੇ ਜਿਨ੍ਹਾਂ ਨੇ ਸੱਤਾ ਦਾ ਆਨੰਦ ਚੱਖਿਆ ਹੋਇਆ, ਉਹਨਾਂ ਨੂੰ ਪਤਾ ਹੈ ਕਿ ਕੀ ਕਿੱਦਾਂ ਕਰਨਾ ਹੈ। ਕਿ ਤੁਸੀਂ ਇਹ ਦੱਸੋ, ਪਹਿਲੀ ਵਾਰੀ ਜੇ ਵਿਧਾਨ ਸਭਾ ਦੀਆਂ ਪੌੜੀਆਂ ਤੁਹਾਨੂੰ ਲੋਕ ਚੜਾਉਂਦੇ ਨੇ ਤਾਂ ਕੀ ਤੁਸੀਂ ਇਕੱਲੇ ਬਹੁਤ ਹੋ? ਬਿਲਕੁਲ ਇਕੱਲਾ 1.25 ਲੱਖ ਹੁੰਦਾ। ਦੇਖੋ ਇਹ ਬਾਪੂ ਬੈਠੇ ਆ, ਇਹਨਾਂ ਕੋਲੇ ਸਰਮਾਏਦਾਰ ਟੱਬਰ ਆ ਤਿੰਨੇ, ਚਾਹੇ ਬਾਦਲ ਕੇ ਹੈ ਮਨਪ੍ਰੀਤ ਬਾਦਲਾ, ਚਾਹੇ ਆ ਗਿਆ ਰਾਜਾ ਵੜਿੰਗ ਤੇ ਚਾਹੇ ਆ ਗਿਆ ਡੈਂਪੀ ਢਿੱਲੋਂ। ਠੀਕ ਆ, ਮੈਂ ਆਮ ਘਰਾਂ ਦਾ ਧੀ ਪੁੱਤ ਆ, ਇਹਨਾਂ ਚੋਂ ਇੱਕ ਆ। ਠੀਕ ਆ, ਇੱਕ ਬੰਦਾ ਬਥੇਰਾ ਆਉਂਦਾ। ਤੁਸੀਂ ਦੇਖ ਲਓ ਜਦੋਂ ਅਸੀਂ ਕਿਸੇ ਪਿੰਡ 'ਚ ਆਉਣੇ ਤਾਂ ਇੱਕ ਹੀ ਹੁੰਦੇ ਆ, ਇਹਨਾਂ ਨੂੰ ਪੁੱਛ ਲਓ ਬਾਅਦ ਦੇ ਵਿੱਚ ਇੱਕ ਦੇ ਨਾਲ ਇੱਕ ਜੁੜਦੀ ਹੈ ਕੜੀ ਦੀ ਕੜੀ। ਠੀਕ ਆ, ਇਹ ਜ਼ਰੂਰ ਆ, ਇਹ ਵੱਡੇ ਘਰਾਣੇ ਹੋ ਸਕਦੇ ਆ, ਪਰ ਆਮ ਲੋਕਾਂ ਦੀਆਂ ਸਮੱਸਿਆ ਆਪਾਂ ਜਾਣਦੇ ਆ। ਮੈਂ ਇਹਨਾਂ ਨੂੰ ਜਿਹੜਾ ਹੈਗਾ ਦੱਸਣਾ ਚਾਹੁੰਦਾ ਕਿ ਮੈਂ ਉਹਨਾਂ, ਜੇ ਇਹ ਵੱਡੇ ਪਰਿਵਾਰਾਂ 'ਚ ਆਉਂਦੇ ਆ ਤਾਂ ਮੈਂ ਉਹਨਾਂ ਲੋਕਾਂ 'ਚ ਹੋਣਾ ਜਿਨ੍ਹਾਂ ਨੇ ਦਿੱਲੀ 'ਚ ਜਾ ਕੇ ਅਮਿਤ ਸ਼ਾਹ ਵਰਗਿਆਂ ਦੀਆਂ, ਮੋਦੀ ਵਰਗਿਆਂ ਦੀਆਂ ਗੋਡਰੀਆਂ ਟਿਕਾ ਕੇ ਆਏ ਆ। ਠੀਕ ਆ, ਤਾਂ ਕਰਕੇ ਇਹਨਾਂ ਤੋਂ ਅਸੀਂ ਭਲੀ ਭਾਂਤੀ ਜਾਣੂਗਾ। ਹਾਂ, ਹੁਣ ਤੱਕ ਇਹ ਤਿੰਨੇ ਪਰਿਵਾਰ ਹੈ, ਤਿੰਨੇ ਬੰਦੇ ਹੀ ਪਾਰਟੀਆਂ ਬਦਲ ਕੇ ਗਿੱਦੜਬਾਹਾ ਦੇ ਵਿੱਚ ਆਉਂਦੇ ਰਹੇ ਆ, ਜਾਂ ਕੋਈ ਹਲਕਾ ਬਦਲ ਜਾਂਦਾ। ਜਿਵੇਂ ਡੈਂਪੀ ਨੇ ਪਾਰਟੀ ਬਦਲੀ, ਅਕਾਲੀ ਦਲ ਬਦਲ ਕੇ ਜਾ ਵੜਿਆ, ਝਾੜੂ 'ਚ ਝਾੜੂ ਵਾਲਾ ਬਦਲ ਕੇ ਜਾ ਵੜਿਆ, ਬੀਜੇਪੀ 'ਚ ਬੀਜੇਪੀ ਵਾਲਾ ਸਾਰੀਆਂ ਪਾਰਟੀਆਂ ਬਦਲ ਗਿਆ। ਚੌਥੇ ਬੰਦੇ ਨੇ ਹਲਕਾ ਹੀ ਬਦਲਿਆ, ਉਹ ਇੱਥੋਂ ਚਲਾ ਜਾਂਦਾ ਲੁਧਿਆਣੇ ਜਾ ਕੇ ਸੀਟ ਕੱਢ ਕੇ ਉਦੋਂ ਬਾਅਦ ਕਹਿੰਦਾ ਮੇਰੀ ਘਰ ਵਾਲੀ ਨੂੰ ਇੱਥੇ ਦੇ ਦਿਓ। ਮਤਲਬ ਕੀ ਹੈ, ਇਹ ਬੰਦੇ ਸਿਰਫ ਆਪਣਾ ਕੈਰੀਅਰ ਬਣਾ ਰਹੇ ਇੱਥੇ। ਮੈਂ ਕਹਿਣਾ ਮੈਂ ਸਾਡੇ ਜਵਾਕਾਂ ਦਾ, ਸਾਡੇ ਲੋਕਾਂ ਦਾ ਕੈਰੀਅਰ ਬਣਾਵਾਂ। ਮੇਰੀ ਲੜਾਈ ਉਹ ਹੈ। ਮੈਂ ਕਹਿਣਾ ਮੁੱਦਿਆਂ ਦੀ ਰਾਜਨੀਤੀ ਕਰਕੇ, ਇਹ ਕਹਿੰਦੇ ਆ ਵੀ ਅਸੀਂ ਪੋਸਟਰਾਂ ਦੀ ਰਾਜਨੀਤੀ ਕਰਕੇ, ਫਲੈਕਸਾਂ ਦੀ ਰਾਜਨੀਤੀ ਕਰਕੇ। ਇਹ ਵੱਡੇ ਵੱਡੇ ਪੋਸਟਰ ਲਾ ਕੇ ਤੁਹਾਨੂੰ ਐਂ ਲੱਗਦਾ ਹੋਣਾ ਵੀ ਕਿਤੇ ਗਿੱਦੜਬਾਹਾ ਦੇ ਲੋਕ ਇਹਨਾਂ ਨਾਲ ਹੈ। ਗਿੱਦੜਬਾਹਾ ਦੇ ਲੋਕ ਜੇ ਇਹਨਾਂ ਨਾਲ ਹੋਣ, ਅੱਜ ਗਿੱਦੜਬਾਹਾ ਦੇ ਵਿੱਚ ਲਗਭਗ 150-200 ਐਮਐਲਏ ਤੁਰਿਆ ਫਿਰਦਾ ਬਾਈ। ਮੰਨ ਲਾ ਆਮ ਆਦਮੀ ਦੇ ਅੱਡ ਐਮਐਲਏ ਤੁਰੇ ਫਿਰਦੇ ਆ, ਦੂਜੇ ਅਕਾਲੀ ਦਲ, ਦੂਜਾ ਕਿਹੜਾ ਭਾਜਪਾ ਦੇ ਅੱਡ ਤੁਰੇ ਫਿਰਦੇ ਆ, ਤੇ ਜਿਹੜਾ ਤੀਜਾ ਰਹਿ ਗਿਆ ਕਾਂਗਰਸ, ਉਹਦੇ ਅੱਡ ਤੁਰੇ ਫਿਰਦੇ ਆ। ਉਹਨਾਂ ਨਾਲ ਤਾਂ 5 ਬੰਦੇ ਵੀ ਨਹੀਂ, ਤੇ ਗੁਰਪ੍ਰੀਤ ਕੋਟਲੀ ਜਿੱਥੇ ਜਾਂਦਾ ਉਹਦੇ ਨਾਲ 100-150 ਬੰਦਾ ਆਮ ਬੰਦਾ ਇਕੱਠਾ ਹੁੰਦਾ। ਸੋ ਇਹ ਤਿੰਨੇ ਅੱਕੇ ਹੋਏ ਆ, ਤੇ ਸਾਰੇ ਲੋਕਾਂ ਤੋਂ ਇਹ ਸਾਰੇ ਲੋਕ ਆ ਜਿਹੜੇ ਤਿੰਨਾਂ ਪਾਰਟੀ ਤੱਕੇ ਹੋਏ ਆ। ਜਿਹੜਾ ਇਸ ਵਾਰ ਜਿਹੜਾ ਹੈਗਾ ਮਤਲਬ ਕਿ ਲੋਕਾਂ ਪੂਰੇ ਦੁਨੀਆ ਨੂੰ ਹੈਰਾਨ ਕਰਨ ਵਾਲਾ ਫਤਵਾ ਲੋਕ ਦੇਣਗੇ। ਆਮ ਤੌਰ ਤੇ ਧਾਰਨਾ ਹੈ ਕਿ ਜਿਹੜੀਆਂ ਜ਼ਿਮਨੀ ਚੋਣਾਂ ਹੁੰਦੀਆਂ ਨੇ ਉਹ ਸੱਤਾਧਾਰੀ ਧਿਰ ਦੀਆਂ ਹੀ ਹੁੰਦੀਆਂ ਨੇ, ਉਹ ਲੈ ਜਾਂਦੇ ਨੇ ਆਰਾਮ ਦੇ ਨਾਲ, ਕਿਉਂਕਿ ਕਥਿਤ ਤੌਰ ਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਹੁੰਦੀ ਹੈ, ਬਹੁਤ ਸਾਰੇ ਤੰਤਰ ਲਾਏ ਜਾਂਦੇ ਨੇ, ਤੇ ਲੋਕ ਵੀ ਇਹ ਸੋਚਦੇ ਨੇ ਭਾਈ ਜਿਹੜੀ ਸਰਕਾਰ ਹੈ ਉਹਨੂੰ ਹੀ ਮੌਕਾ ਦੁਬਾਰਾ ਦੇ ਦਿੰਦੇ ਆ, ਕਿਉਂਕਿ 2.5 ਸਾਲ 2 ਸਾਲ ਜਿੰਨਾ ਵੀ ਸਮਾਂ ਪਿਆ ਕੰਮ ਕਰਾਉਣਾ ਹੈ। ਤੁਹਾਨੂੰ ਕੀ ਲੱਗਦਾ ਜਿਹੜੇ ਮੁੱਖ ਮੰਤਰੀ ਸਾਹਿਬ ਤੁਹਾਡੇ ਹੁਣ ਵੀ ਅੱਜ ਵੀ ਹਲਕੇ 'ਚ ਹੀ ਨੇ, ਵਾਅਦੇ ਕਰਦੇ ਫਿਰਦੇ ਨੇ ਵੀ ਅਸੀਂ ਐਂ ਕਰਾਂਗੇ ਉਹ ਕਰਾਂਗੇ, ਉਹ ਤਾਂ ਇੱਥੋਂ ਤੱਕ ਕਹਿ ਗਏ ਨੇ ਵੀ ਐਮਐਲਏ ਹਲੇ ਬਣਨਾ, ਵੱਡੇ ਸਾਡੇ ਨੇ ਪਾਵਰਾਂ ਦੇ ਦਿੱਤੀਆਂ ਨੇ। ਬਿਲਕੁਲ ਪਾਵਰਾਂ ਦਿੱਤੀਆਂ, 26 ਜਿੱਦੇ ਪਾਵਰਾਂ ਦਿੱਤੀਆਂ, 26 ਪਿੰਡਾਂ ਦੇ ਸਰਪੰਚੀਆਂ ਰੱਦ ਕਰਾ ਦਿੰਗਾ। ਇਹੋ ਜਿਹੇ ਤਾਂ ਐਮਐਲਏ ਹੈ, ਮਤਲਬ ਕਿ ਇਹ ਗੁੰਡੇ ਆ ਯਾਰ ਅਸਲ ਦੇ ਵਿੱਚ, ਜੇ ਮੋਟੇ ਤੌਰ ਤੇ ਕਿਹਾ ਜਾਵੇ। ਇਹ ਗੁੰਡਾ ਰਾਜਨੀਤੀ ਖੇਡਣ ਵਾਲੇ ਪਰਿਵਾਰ ਆ, ਤਾਂ ਕਰਕੇ ਇਹਨਾਂ ਨੂੰ ਲੋਕ ਹਮੇਸ਼ਾ ਜਿਹੜਾ ਹੈਗਾ ਪਿੱਛੇ ਧੱਕਦੇ ਆ। ਅਸੀਂ ਤਾਂ ਇਹ ਚਾਹੁੰਦੇ ਜੇ ਭਗਵੰਤ ਸਿੰਘ ਮਾਨ ਨੇ ਜਿੰਨੇ ਵਾਅਦੇ ਕੀਤੇ ਸੀ, ਉਹ ਤਾਂ ਕਹਿੰਦੇ ਸੱਤਾ ਸਰਕਾਰ ਚੱਲੂ, ਕਿੱਥੇ ਹੈ? ਮੈਨੂੰ ਆ ਦੱਸੋ, ਬੀਬੀਆਂ ਦਾ 1000 ਰੁਪਇਆ ਹੈ ਕਿੱਥੇ? ਨੌਕਰੀਆਂ ਹੈ ਕਿੱਥੇ? ਸਾਡੀਆਂ ਸ਼ਗਨ ਸਕੀਮਾਂ ਹੈ ਕਿੱਥੇ? ਠੀਕ ਆ, ਲੋਕਾਂ ਦੇ ਜਿਹੜੇ 5 ਕਿਲੋ ਕਣਕ ਸੀ ਉਹ ਵੀ ਕੱਟਤੀ। ਮੰਨ ਲਓ ਯਾਰ ਇਹ ਸਰਕਾਰ ਹੈਗੀ ਪੋਸਟਰ ਸਰਕਾਰ। ਇਹਨਾਂ ਨੇ ਤਾਂ ਇਕੱਲੇ ਪੋਸਟਰ ਲਾਇਆ। ਭਗਵੰਤ ਮਾਨ ਨੇ 1 ਲੱਖ ਕਰੋੜ ਰੁਪਇਆ ਕਰਜ਼ਾ ਲੈ ਲਿਆ ਪਿਛਲੇ 2.5 ਸਾਲਾਂ ਦੇ ਵਿੱਚ। ਤੁਸੀਂ ਦੇਖ ਲਓ ਵੀ 3.25 ਲੱਖ ਤੋਂ 4.25 ਲੱਖ ਕਰੋੜ ਦਾ ਕਰਜ਼ਾ ਹੋ ਗਿਆ। ਮੰਡੀਆਂ 'ਚ ਕਿਸਾਨ ਰੁਲੀ ਜਾਂਦੇ ਆ, ਇਹਨਾਂ ਤੋਂ ਲਿਫਟਿੰਗ ਹੋ ਨਹੀਂ ਰਹੀ। ਪਰ ਜੇ ਭਗਵੰਤ ਸਿੰਘ ਮਾਨ ਆ ਰਹੇ ਆ, ਉਹ ਕਰ ਰਿਹਾ ਇਕੱਠ, ਕਿਸੇ ਘਰੇ ਘਰ ਇਕੱਠ ਕਰ ਰਹੇ ਹੋ। ਮੰਡੀਆਂ 'ਚ ਜਾਣ ਨਾ ਦੱਸਣ ਲੋਕ ਉਹਨਾਂ ਨੂੰ। ਜੇਕਰ ਡੈਂਪੀ ਢਿੱਲੋਂ ਵਰਗਿਆਂ ਨੇ, ਭਗਵੰਤ ਮਾਨ ਵਰਗਿਆਂ ਨੇ ਰੈਲੀਆਂ ਹੀ ਕਰਨੀਆਂ, ਜੇ ਡੈਂਪੀ ਢਿੱਲੋਂ ਦੀ ਕੋਠੀ ਦੇ ਬਾਹਰ ਹਜ਼ਾਰਾਂ ਬੇਰੁਜ਼ਗਾਰ ਬੰਦੇ ਰੋਜ਼ ਧਰਨਾ ਦੇਣ ਆਉਂਦੇ ਆ, ਰੈਲੀ ਹੋ ਜਾਂਦੀ ਆ, ਰੋਜ਼ ਉਹਨਾਂ ਨੂੰ ਦੱਸਣਾ, ਉਹਨਾਂ ਦੇ ਤਾਂ ਮੱਥੇ ਨਹੀਂ ਲੱਗਦੇ ਇਹ। ਸੋ ਇਹ ਚੀਜ਼ਾਂ ਹੈਗੀਆਂ, ਲੋਕਾਂ ਇੱਕ ਵਾਰੀ ਇਹਨਾਂ ਦੇ ਛਲਾਵੇ 'ਚ ਆ ਗਿਆ ਭਗਵੰਤ ਦੇ,
ਪਰ ਹੁਣ ਲੋਕਾਂ ਨੂੰ ਸਮਝ ਚੁੱਕਿਆ, ਲੋਕਾਂ ਨੂੰ ਝਾੜੂ ਦਾ ਬੁਖਾਰ ਉਤਰ ਚੁੱਕਿਆ। ਜੇ ਪੁੱਛਣ ਦਾ ਪੁੱਛ ਵੀ ਸਕਦਾ ਬਾਪੂ ਅੱਗੇ ਨੂੰ ਝਾੜੂ ਦਾ ਬੁਖਾਰ ਉਤਰਿਆ ਤੇ ਚੜਿਆ ਪਿਆ ਹਜੇ ਕੋਈ ਪਤਾ ਨਹੀਂ ਆਪਾਂ ਦਾ ਭਰਾਵਾ। ਹਾਂ ਹੁਣ ਮੰਨ ਲਾ ਇੱਧਰ ਬਾਪੂ ਉਤਰਿਆ ਤੇ ਨਹੀਂ ਉਤਰਿਆ ਉਹ ਸਿਰ ਅਸਲ 'ਚ ਕਈ ਮੰਨ ਲਾ ਕਈ ਬੰਦੇ ਖੁੱਲ ਕੇ ਪਰ ਝਾੜੂ ਦਾ ਬੁਖਾਰ ਉਤਰਿਆ ਪਿਆ। ਨਹੀਂ ਤਾਂ ਯਾਰ ਜਿੱਥੇ ਭਗਵੰਤ ਮਾਨ 100 ਬੰਦੇ ਨੂੰ ਭਾਸ਼ਣ ਦੇਊਗਾ, ਐਡਾ ਚੇਤਾ ਬੰਦਾ ਸੀ ਭਗਵੰਤ ਸਿੰਘ ਮਾਨ, ਜਿੱਥੇ ਜਾਂਦਾ ਸੀ ਹਜ਼ਾਰਾਂ ਲੋਕ ਤੁਰ ਕੇ ਜਾਂਦੇ ਸੀਗੇ। ਕਿਉਂ ਬਾਪੂ ਸਿਰਫ 100 ਮੀਟਰ ਦੇ ਕਾਫਲੇ ਹੀ ਬਣ ਰਹੇ ਹੁਣ ਕੀ ਆ, ਹੁਣ ਤਾਂ ਕੱਲਾ ਆਪ ਦਾ ਸਰਕਾਰੀ ਤੰਤਰ ਆ, ਉਹ ਤੋਂ ਬਿਨਾਂ ਕੁਝ ਵੀ ਨਹੀਂਗਾ। ਉਹ ਵੀ ਨਰੇਗਾ ਵਾਲੇ ਭਰਾ ਜਾਂ ਪੁਲਿਸ ਵਾਲੇ ਭਰਾ ਉਹੀ ਲਾਈ ਰੱਖਦੇ, ਹੋਰ ਕੁਝ ਨਹੀਂ। ਬਾਈ ਤੁਹਾਡੇ ਤੇ ਗੱਲ ਕਰਦੇ ਆ, ਜਦੋਂ ਤੁਹਾਡੀ ਗੱਲ ਕਰਦੇ ਤੁਸੀਂ ਪਹਿਲਾਂ ਵੀ ਇਲੈਕਸ਼ਨ ਲੜੇ ਹੋ, ਮੈਂ ਸੋਸ਼ਲ ਮੀਡੀਆ ਦੇਖ ਰਿਹਾ ਸੀ ਤੁਹਾਡਾ ਜਾਂ ਹੋਰ ਚੈਨਲਾਂ ਦੇ ਉੱਪਰ ਤੁਸੀਂ 1-2 ਤੇ ਇੰਟਰਵਿਊ ਕੀਤੀ ਆ, ਉਹ ਦੇਖ ਰਿਹਾ ਸੀ। ਥੱਲੇ ਕਮੈਂਟ ਆਉਂਦੇ ਨੇ, ਇਸ ਤੇ ਤੁਸੀਂ ਟਿੱਪਣੀ ਕਰ ਸਕਦੇ ਹੋ ਕਿ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ। ਲੋਕ ਕਹਿੰਦੇ ਨੇ ਵੀ ਭਾਈ ਹਰੇਕ ਵਾਰੀ ਖੜ ਜਾਂਦੇ ਨੇ, ਪੈਸਾ ਇਕੱਠਾ ਕਰਨਾ ਹੁੰਦਾ, ਪੈਸਾ ਇਕੱਠਾ ਕਰਕੇ ਪਾਸੇ ਬਹਿ ਜਾਂਦੇ ਨੇ, ਕੀ ਕਹੋਗੇ? ਮੈਨੂੰ ਵੀ ਦੱਸ ਦੇ ਭਰਾਵਾ, ਅਸੀਂ ਤਾਂ ਪੈਸਾ ਇਕੱਠਾ ਜੇ ਹੁੰਦਾ ਕਿਸੇ ਤਰੀਕੇ ਨਾਲ ਅਸੀਂ ਵੀ 4 ਪੋਸਟਰ ਲਾ ਲਗੇ ਨਾ ਬਾਪੂ, ਜਿਹੜੇ 4 ਰੁਪਏ ਉਹ ਅਸੀਂ ਵੀ ਲਾਈ ਜਾਂਦੇ ਆ। ਠੀਕ ਆ, ਉਹ ਤਾਂ ਬਾਬਾ ਤੂੰ ਦੱਸ ਸਕਦਾ, ਜਿਹੜਾ ਕਮੈਂਟ ਵਾਲਾ ਦੱਸ ਸਕਦਾ। ਪੈਸਾ ਜਿਨ੍ਹਾਂ ਨੇ ਇਕੱਠਾ ਕੀਤਾ ਉਹਨਾਂ ਨੂੰ ਪਤਾ, ਜਿਨ੍ਹਾਂ ਨੇ 600 ਬੱਸਾਂ ਬਣਾਈਆਂ ਤੇ ਜਿਨ੍ਹਾਂ ਨੂੰ ਲੋਕ ਪਿੰਡਾਂ ਵਾਲੇ 50-50 ਹਜ਼ਾਰ ਲੱਖ ਰੁਪਇਆ ਜਾ ਕੇ ਦਿੰਦੇ ਆ ਨਾ, ਜਾਂ ਰਾਜੇ ਨੂੰ ਪੁੱਛੋ ਜਿਹੜਾ ਉੱਥੋਂ ਇਕੱਠਾ ਕਰਕੇ ਲੈ ਲੁਧਿਆਣੇ ਤੋਂ ਇੱਥੇ ਲਾਉਂਦੇ ਆ। ਜੇ ਕੋਈ ਭਾਈ ਤੈਨੂੰ ਪਤਾ ਲੱਗਿਆ ਮਨਪ੍ਰੀਤ ਨੂੰ ਪੁੱਛੋ, ਠੀਕ ਹੈ, ਜੇ ਤੈਨੂੰ ਪਤਾ ਲੱਗਾ ਵੀਰੇ ਮੈਨੂੰ ਜ਼ਰੂਰ ਦੱਸੀ ਪੈਸੇ ਕਿੱਥੇ ਇਕੱਠੇ ਕਿੱਥੇ ਹੁੰਦਾ, ਸਾਨੂੰ ਤਾਂ ਆਪ ਜ਼ਰੂਰਤ ਹੈ, ਕੋਈ ਅਸੀਂ ਵੀ ਪੋਸਟਰ ਲਾ ਲਗੇ। ਇਹ ਸਾਡੀ ਟਿੱਪਣੀ ਨਹੀਂ ਗੀ, ਇਹ ਤੁਹਾਡੇ ਉਹਨਾਂ ਮੈਂ ਕਹਿੰਦਾ ਵੀ ਸਰਚ ਸੁਚ ਕਰਾਓ ਯਾਰ ਬਾਬਾ, ਦੱਸੋ ਕਿਸੇ ਹਿਸਾਬ ਨਾਲ। ਸਾਡਾ ਤਾਂ ਆਪ ਦਿਵਾਲਾ ਨਿਕਲਿਆ ਪਿਆ ਤਾਂ ਨਹੀਂ ਬਾਪੂ, ਅਸੀਂ ਵੀ ਕਾਜੂ ਕੁਜੂ ਵੰਡਿਆ ਕਰਕੇ ਯਾਰ, ਉਹ ਸਾਰਾ ਕੁਝ ਕਰਿਆ ਕਰਕੇ। ਸਾਨੂੰ ਬਈ ਦੱਸੋ ਕੋਈ। ਸੋ ਜਿੱਦਾਂ ਤੁਸੀਂ ਮੈਂ ਤੈਨੂੰ ਦੱਸਦਾ, ਇੱਕ ਮਿੰਟ ਇੱਧਰ ਮਾਮਲੇ ਜੀ ਆਪਦਾ ਕਾਜੂ ਖਾਂਦੇ ਨੇ, ਜੁੱਤੀਆਂ ਚਕਾ ਕੇ ਆ ਗਏ। ਇੱਕ ਮਿੰਟ ਜੀ, ਕੀ ਕਹਿੰਦੇ ਹੋ ਜੀ? ਹਾਂ ਮੈਂ ਨਾਲ ਬਾਦਲ ਦੀ ਮਾਮਲੇ ਸੀ। ਹਾਂ ਤੇ ਇੱਥੇ ਦਾ ਕਾਜੂ ਖਾਂਦਾ ਉਹ, ਤੇ ਉੱਥੇ ਅਸੀਂ ਜੁੱਤੀਆਂ ਚਕਾ ਕੇ ਘਰ ਨੂੰ ਮੁੜੇ ਆ। ਮਤਲਬ ਗੱਲ ਸਮਝ ਆਏ ਨਹੀਂ, ਮਤਲਬ ਸਮਝਦਾ ਵੀ ਅਸੀਂ ਆਉਣੇ ਆ, ਅਸੀਂ ਜਦੋਂ ਆਉਂਦੇ ਆ ਨਾ ਆਏ ਵੀ ਭੁੱਖੇ। ਕਹਿੰਦਾ ਵੀ ਜਦੋਂ ਉਹ ਲੀਡਰ ਆਉਂਦੇ ਆ ਅਸੀਂ ਉਹਨਾਂ ਦਾ ਮਾਣ ਤਾਣ ਕਰਦੇ ਆ, ਤੇ ਜਦੋਂ ਅਸੀਂ ਜਾਂਦੇ ਆ ਤਾਂ ਸਾਨੂੰ ਕੁਝ ਨਹੀਂ ਪੁੱਛਦੇ। ਇਹ ਸਾਡੇ ਹਾਲਾਤ, ਇਹ ਬਾਪੂ ਨੇ ਸਾਰਾ ਕੁਝ ਦੇਖਿਆ ਹੋਇਆ, ਠੀਕ ਆ, ਉਹ ਗੱਲਾਂ ਨਹੀਂ ਗਾ। ਇਹ ਤਾਂ ਲੋਕ ਆ ਜਿਹੜੇ, ਇਹਨਾਂ ਦਾ ਇੱਕ IT ਸੈੱਲ ਬਣਿਆ ਹੁੰਦਾ, ਉਹਨਾਂ ਨੇ ਕੱਲੇ ਕਮੈਂਟ ਕਮੁੰਟ ਕਰ ਰਹੇ। ਮੈਂ ਤਾਂ ਕਹਿਣਾ ਕਰੀ ਜਾਇਆ ਕਰੋ, ਸਾਡੀ ਰੀਚ ਵਧੀ ਜਾਂਦੀ ਹੈ। ਵਧੀਆ ਗੱਲ ਆ ਬਾਈ। ਤੇ ਫਿਰ ਇਹ ਜਿੱਦਾਂ ਮੰਨ ਲਓ ਹੁਣ ਸਾਰਾ ਤੰਤਰ ਚੱਲ ਰਿਹਾ, ਆਪਣੇ ਆਪ ਨੂੰ ਕਿੱਥੇ ਖੜੇ ਦੇਖਦੇ ਹੋ? ਇੱਕ ਸਿੱਧਾ ਬਾਪੂ ਇਹ ਪੁੱਛਦਾ ਵੀ ਆਪਾਂ ਕਿੱਥੇ ਖੜੇ ਆ। ਦੇਖ ਭਰਾਵਾ, ਇਹਨਾਂ ਤਿੰਨਾਂ ਦਾ ਮੁਕਾਬਲਾ ਆਪ ਚ ਹੈ। ਮੇਰਾ ਅਸੀਂ ਤਾਂ 2 ਚੀਜ਼ਾਂ ਦਾ, ਇੱਕ ਪਾਸੇ ਮਲਕ ਭਾਗੋ ਵਾਲੇ ਆ ਤੇ ਇੱਕ ਪਾਸੇ ਭਾਈ ਲਾਲੋ ਵਾਲੇ। ਠੀਕ ਹੈ, ਇਹ ਤਾਂ ਤਿੰਨੇ ਸਰਮਾਏਦਾਰ ਆ, ਤਿੰਨਾਂ ਨੇ ਰਾਜਨੀਤੀ ਖੇਡੀ ਆ, ਤਿੰਨਾਂ ਨੇ ਨਜ਼ਾਰੇ ਲਿਆ, ਤਿੰਨਾਂ ਕੋਲੇ ਫੋਰਚੂਨਰਾਂ ਤੇ ਰੇਂਜ ਰੋਵਰ ਗੱਡੀਆਂ ਤੇ ਤਕੜੇ ਆ। ਜਦੋਂ ਲੰਘਦੇ ਆ ਤਾਂ ਬਾਪੂ ਵਰਗੇ ਤੇ ਤਾਂ ਨਹੀਂ ਪੈਂਦੇ ਵੀ ਅੱਧਾ ਕਿਲੋ ਰੇਤਾ ਮੂੰਹ ਤੇ ਪਾ ਜਾਂਦਾ, ਤਾਂ ਮੈਂ ਬੋਲਦਾ ਸੀ ਤਾਂ ਆ ਕੇ ਨਹੀਂ ਤੇ ਛੱਡ ਨਹੀਂ ਦਿੱਤਾ ਵੀ 20 ਦਿਨ। ਕਿਉਂ ਬਾਪੂ ਇੰਨਾ ਕੁਝ? ਗੱਲ ਇਹ ਹੈ ਵੀ ਅਸੀਂ ਤਾਂ ਹੈਗਾ ਕਿਰਤੀ, ਇੱਕ ਪਾਸੇ ਕਿਰਤੀ ਜਮਾਤ ਆ, ਜਿਹੜੇ ਪਾਸੇ ਅਸੀਂ ਖੜੇ, ਜਿੱਧਰਲੇ ਪਾਸੇ ਗੁਰਪ੍ਰੀਤ ਕੋਟਲੀ ਖੜਾ, ਇੱਕ ਪਾਸੇ ਤਿੰਨੇ ਖੜੇ। ਇਹ ਗੱਲ ਲੋਟੂ ਟੱਬਰ। ਹੁਣ ਇਹ ਆਮ ਲੋਕਾਂ ਨੇ ਸੋਚਣਾ ਵੀ ਇਹ ਤਿੰਨਾਂ ਨੂੰ ਪਾਉਣੀਆਂ ਤੇ ਇੱਧਰ ਪਾਉਣੀਆਂ। ਹੁਣ ਅੱਧੇ ਪਤਾ ਕੀ ਸੋਚਦੇ ਆ ਵੀ ਯਾਰ ਕੋਟਲੀ, ਜਿਵੇਂ ਸਾਡੇ ਬਾਪੂ ਨੂੰ ਮੈਂ ਗੱਲ ਕਹਿਣੀ ਭੁੱਲ ਗਿਆ, ਬਾਪੂ ਅੱਧੇ ਕੀ ਸੋਚਦੇ ਆ ਵੀ ਮੁੰਡਾ ਤਾਂ ਚੰਗਾ ਹੈ ਵੀ, ਪਰ ਜੇ ਨਾ ਜਿੱਤਿਆ ਯਾਰ ਵੋਟ ਨਾ ਖਰਾਬ ਹੋ ਜੇ। ਮੈਂ ਤਾਂ ਇਹਨਾਂ ਬਾਪੂਆਂ ਨੂੰ ਵੀ ਕਹਿਣਾ, ਸਾਰਿਆਂ ਨੂੰ ਵੀ, ਹੁਣ ਤੱਕ ਖਰਾਬ ਹੀ ਕੀਤੀਆਂ। ਜੇ ਕਿਤੇ ਜੇ ਚੱਜ ਦੇ ਸੰਦੇ ਲੱਗੇ ਆਉਂਦਾ, ਸਾਡੇ ਜਵਾਕਾਂ ਦਾ ਭਵਿੱਖ ਕਿਤੇ ਹੋਰ ਹੋਣਾ ਸੀਗਾ। ਠੀਕ ਆ, ਮੈਂ ਤਾਂ ਸਾਰਿਆਂ ਨੂੰ ਇਹ ਕਹਿਣਾ ਵੀਰ ਬਣ ਕੇ ਐਤਕੀ ਇੱਧਰ ਸਿੱਟ ਲਓ, ਖਰਾਬ ਹੀ ਕਰ ਦਿਓ। ਕੀ ਹੋ ਜੂ? 2 ਸਾਲ ਹੀ ਹੈ ਬਾਪੂ, 2 ਸਾਲ ਤਾਂ ਐਤਕੀ ਦੇ ਕੇ ਦੇਖੋ ਮੈਨੂੰ, 2 ਸਾਲ ਤਾਂ ਵੋਟਾਂ ਪਾ ਕੇ ਦੇਖੋ, 2 ਸਾਲਾਂ ਵਾਸਤੇ ਆ ਨਾ, ਉਹ ਬਦਲ ਲਾਂਗੇ। ਸੋ ਸਾਰੀਆਂ ਚੀਜ਼ਾਂ, ਪਰ ਅਸੀਂ ਸਾਡਾ ਮੇਰਾ ਮੁਕਾਬਲਾ ਜਿਹੜਾ ਹੈਗਾ, ਇੱਕ ਪਾਸੇ ਦਿੱਲੀ ਹੈ, ਇੱਕ ਪਾਸੇ ਪੰਜਾਬ ਹੈ, ਤਿੰਨੇ ਦਿੱਲੀ ਤੋਂ ਚੱਲਣੀਆਂ ਪਾਰਟੀਆਂ, ਇੱਕ ਪਾਸੇ ਸਰਮਾਏਦਾਰ ਹੈ, ਇੱਕ ਪਾਸੇ ਕਿਰਤ ਕਰਨਾ। ਅੰਤ ਦੇ ਵਿੱਚ ਆਪਣਾ ਸੰਦੇਸ਼ ਦੇ ਦਿਓ ਗਿੱਦੜਬਾਹੇ ਦੇ ਹਲਕੇ। ਅਸੀਂ ਤਾਂ ਭਰਾਵਾ ਹੱਥ ਜੁੜਿਆ ਮੇਰੇ, ਦੇਖ ਲਓ ਭਰਾ ਮੇਰੇ, ਤਿੰਨੇ ਬੰਦੇ ਤਕੜੇ ਆ, ਚਾਹੇ ਡੈਂਪੀਆ, ਚਾਹੇ ਰਾਜਾ, ਚਾਹੇ ਮਨਪ੍ਰੀਤ ਹੈ। ਇਹ ਇੱਕ ਮੰਨ ਲਓ ਪਿਛਲੀ ਵਾਰੀ ਕਿਸਾਨਾਂ ਮਜ਼ਦੂਰਾਂ ਨੇ ਮੈਨੂੰ ਉਠਾਇਆ ਸੀਗਾ ਕਹਿ ਕੇ, ਚਲੋ ਬਾਅਦ ਦੇ ਵਿੱਚ ਵੋਟਾਂ ਇੰਨੀਆਂ ਨਹੀਂ ਪਈਆਂ, ਪਰ ਮੈਨੂੰ ਚੰਗਾ ਲੱਗਿਆ ਇਹ ਵੀ ਮੈਂ ਪਿਛਲੀ ਵਾਰੀ ਭਾਜਪਾ ਹਰਾਤੀ ਸੀ ਤੇ ਵੀਰੇ ਐਤਕੀ ਦਾ ਭਾਜਪਾ ਵਾਲੇ ਵੀ ਉੱਤੋਂ ਦੀ ਫਿਰਦੇ ਆ। ਮੈਂ ਇਹ ਕਹਿਣਾ ਵੀ ਤਿੰਨੇ ਬੰਦੇ ਤਕੜੇ ਆ। ਪਿਛਲੀ ਵਾਰੀ ਤੁਸੀਂ ਕੱਟਾ ਬੰਨਦਾ ਸਾਨਾਂ ਦੇ ਵਿੱਚ, ਤੇ ਜੇਕਰ ਭਰਾਵੋ ਗਿੱਦੜ ਵਾਲੇ ਨਾ ਵੋਟਾਂ ਪਾਈਆਂ, ਇਹਨਾਂ ਨੇ ਢੁੱਡਾ ਮਾਰ ਕੇ ਮੈਨੂੰ ਮਾਰ ਦੇਣਾ। ਤੇ ਜੇ ਤੁਸੀਂ ਮੈਨੂੰ ਥੋੜੀਆਂ ਮੋਟੀਆਂ ਵੋਟਾਂ ਪਾਤੀਆਂ, ਹਿੱਸੇ ਚੋਂ ਹਿੱਸਾ ਪਾਈ ਗਏ, ਤਾਂ ਹੌਲੀ ਮੈਂ ਤਕੜਾ ਹੋ ਜੂ। ਮੈਂ ਇਹਨਾਂ ਦੇ ਹੁੱਜਾ ਮਾਰ ਕੇ, ਢੁੱਡਾ ਮਾਰ ਕੇ ਭਜਾ ਦੂੰ ਤੇ ਆਪਣੇ ਜਵਾਕਾਂ ਦਾ ਭਵਿੱਖ ਬਣਾ ਦੂੰ। ਜਦੋਂ ਇਹਨਾਂ ਨੇ ਵੱਡੇ ਹੋਣਾ ਤਾਂ ਸਾਰਾ ਕੁਝ ਹੋ ਜਾਊਗਾ। ਕਿਸੇ ਧੀ ਨੂੰ ਆਪਦੇ ਸੁਪਨੇ ਛੱਡ ਕੇ ਘਰੇ ਨਹੀਂ ਬਹਿਣਾ ਪੈਣਾ, ਕਿਸੇ ਦੇ ਪੁੱਤ ਨੂੰ ਆਪਦੇ ਸੁਪਨੇ ਮਾਰ ਕੇ ਪੜ੍ਹਾਈ ਨਹੀਂ ਛੱਡਣੀ ਪੈਣੀ। ਇਹ ਮੇਰਾ ਵਾਅਦਾ, ਇਹਨਾਂ ਨਾਲ ਖੜੂੰਗਾ ਜੀ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਬਾਈ ਗੁਰਪ੍ਰੀਤ ਕੋਟਲੀ ਹੁਣੀ, ਜਿਨ੍ਹਾਂ ਨੇ ਆਪਣਾ ਏਜੰਡਾ, ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਅੱਗੇ ਇਹਨਾਂ ਨੇ ਪ੍ਰਚਾਰ ਦੇ ਲਈ ਜਾਣਾ ਹੈ ਤੇ ਆਪਾਂ ਵੀ ਇਸੇ ਤਰ੍ਹਾਂ ਕਵਰੇਜ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ। ਪੰਜਾਬੀ ਰੇਡੀਓ USA ਤੇ ਪੰਜਾਬੀ TV USA ਦੇ ਨਾਲ ਤੁਸੀਂ ਇਸੇ ਤਰ੍ਹਾਂ ਬਣੇ ਰਹੋ। ਧੰਨਵਾਦ, ਸਤਿ ਸ਼੍ਰੀ ਅਕਾਲ।